ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਟੀਵੀ 84 ਤੇ ਮੈਂ ਹਾਂ ਸੁਪ੍ਰਿਆ ਵਰਮਾ। ਖਬਰਾਂ ਦੇ ਬੁਲੇਟਿਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਹੈਡਲਾਈਨਸ ਤੇ। ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਸਕੀਮ ਅਟਲ ਭੂਜਲ ਯੋਜਨਾ ਵਿੱਚੋਂ ਪੰਜਾਬ ਨੂੰ ਰੱਖਿਆ ਗਿਆ ਬਾਹਰ। ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਨੂੰ ਲਿਖੀ ਚਿੱਠੀ। ਪੰਜਾਬ ਨੂੰ ਸ਼ਾਮਿਲ ਕੀਤੇ ਜਾਣ ਦੀ ਕੀਤੀ ਮੰਗ। ਸੁਨੀਲ ਜਾਖੜ ਨੇ ਭਾਜਪਾ ਤੇ ਵਿੰਨਿਆ ਨਿਸ਼ਾਨਾ। ਭਗਵੰਤ ਮਾਨ ਵੱਲੋਂ ਕੀਤੀ ਗਈ ਬਦਸਲੂਕੀ ਕਾਰਨ ਪੈਦਾ ਹੋਇਆ ਰੇੜਕਾ ਖਤਮ। ਭਗਵੰਤ ਮਾਨ ਨੇ ਉਕਤ ਪੱਤਰਕਾਰ ਨਾਲ ਜੱਫੀ ਪਾ ਕੇ ਵਿਵਾਦ ਨੂੰ ਠੱਲਿਆ। ਨਾਲ ਹੀ ਪੈਸੇ ਕਮਾਉਣ ਲਈ ਭਵਿੱਖ ਵਿੱਚ ਸ਼ੋਅ ਕਰਨ ਦੀ ਕਹੀ ਗੱਲ। ਕੇਜਰੀਵਾਲ ਨਾਲ ਕਰਨਗੇ ਗੱਲ। ਬਿਕਰਮ ਸਿੰਘ ਮਜੀਠੀਆ ਨੂੰ ਗੈਂਗਸਟਰਾਂ ਵੱਲੋਂ ਦਿੱਤੀ ਗਈ ਧਮਕੀ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਾਂਚ ਕਰਨ ਦੀ ਕਹੀ ਗੱਲ। ਕਿਹਾ ਪੰਜਾਬ ਵਿੱਚ ਗੈਂਗਸਟਰਾਂ ਨੂੰ ਨਹੀਂ ਦਿੱਤਾ ਜਾਵੇਗਾ ਸਿਰ ਚੁੱਕਣ। ਡੀਜੀਪੀ ਨੂੰ ਇਸ ਮਾਮਲੇ ਦੀ ਜਾਂਚ ਦਾ ਜ਼ਿੰਮਾ ਸਾਈਬਰ ਸੈੱਲ ਨੂੰ ਦੇਣ ਲਈ ਦਿੱਤਾ ਹੁਕਮ। ਬੇਅੰਤ ਸਿੰਘ ਕਤਲ ਮਾਮਲੇ ਵਿੱਚ ਜੇਲ੍ਹ ਵਿੱਚ ਸਜ਼ਾ ਯਾਫਤਾ ਬਲਵੰਤ ਸਿੰਘ ਰਾਜਵਾਨਾ ਵੱਲੋਂ 11 ਜਨਵਰੀ ਤੋਂ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ। ਰਾਸ਼ਟਰਪਤੀ ਕੋਲ 8 ਸਾਲ ਤੋਂ ਪੈਂਡਿੰਗ ਪਈ ਅਪੀਲ ਦਾ ਨਿਪਟਾਰਾ ਕਰਨ ਦੀ ਕੀਤੀ ਮੰਗ। ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਤੇ ਵੀ ਵਿੰਨਿਆ ਨਿਸ਼ਾਨਾ। ਤੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ 3 ਦਿਨਾਂ ਸ਼ਹੀਦੀ ਜੋੜ ਮੇਲੇ ਦੇ ਦੂਜੇ ਦਿਨ ਵੀ ਲੱਖਾਂ ਸੰਗਤਾਂ ਨੇ ਕੀਤਾ ਸਜਦਾ। ਕੜਾਕੇ ਦੀ ਠੰਡ ਵਿੱਚ ਵੀ ਸੰਗਤ ਦੇ ਉਤਸ਼ਾਹ ਵਿੱਚ ਨਹੀਂ ਹੈ ਕੋਈ ਕਮੀ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨ ਬ ਦਿਨ ਡਿੱਗਦਾ ਜਾ ਰਿਹਾ ਹੈ। ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਦੀ ਸੰਭਾਲ ਲਈ 6000 ਕਰੋੜ ਰੁਪਏ ਵਾਲੀ ਅਟਲ ਭੂਜਲ ਯੋਜਨਾ ਵਿੱਚ ਪੰਜਾਬ ਨੂੰ ਸ਼ਾਮਿਲ ਕਰਨ ਦੀ ਮੰਗ ਕੀਤੀ ਹੈ। ਆਪਣੇ ਪੱਤਰ ਵਿੱਚ ਮੁੱਖ ਮੰਤਰੀ ਨੇ ਪੰਜਾਬ ਨੂੰ ਇਸ ਸਕੀਮ ਵਿੱਚੋਂ ਬਾਹਰ ਰੱਖਣ ਦੀਆਂ ਮੀਡੀਆ ਰਿਪੋਰਟਸ ਦਾ ਜ਼ਿਕਰ ਕਰਦਿਆਂ ਪੰਜਾਬ ਨੂੰ ਇਸ ਸਕੀਮ ਵਿੱਚ ਸ਼ਾਮਿਲ ਕਰਨ ਲਈ ਜਲ ਸ਼ਕਤੀ ਮੰਤਰਾਲੇ ਨੂੰ ਨਿਰਦੇਸ਼ ਦੇਣ ਵਾਸਤੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਹੈ। ਅੱਜ ਚੰਡੀਗੜ੍ਹ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੀ ਕੁਝ ਕਿਹਾ, ਆਓ ਸੁਣਦੇ ਹਾਂ। ਦੇਖੋ, ਪਾਣੀ ਇੱਕ ਬਹੁਤ ਵੱਡੀ ਸਮੱਸਿਆ ਸਾਬੇ ਦੇ ਵਿੱਚ ਤਾਂ ਕੋਈ ਕਿਸੇ ਨੂੰ ਕਿੰਤੂ ਪਰੰਤੂ ਨਹੀਂ। ਪੰਜਾਬ ਦੇ ਪਾਣੀਆਂ ਦੇ ਰਾਖੇ ਵਜੋਂ ਜਾਣੇ ਜਾਂਦੇ ਆ ਕੈਪਟਨ ਸਾਹਿਬ, ਤੇ ਉਹ ਪਾਣੀਆਂ ਦੇ ਜਿਹੜਾ ਸੌਦਾ ਕਰ ਗਏ ਸੀਗੇ ਅਕਾਲੀ ਆਪਣੇ ਰਾਜ ਦੇ ਦੌਰਾਨ। ਕੁਛ ਚੰਦ ਏਕੜ ਜ਼ਮੀਨ ਜਿਹੜੀ ਅੱਜ ਉਹਦੀ ਕੋਈ ਕੀਮਤ ਨਹੀਂ ਰੱਖੀ ਜਾ ਸਕਦੀ। ਦਿੱਲੀ ਦੇ ਮੁੱਢ ਦੇ ਅੰਦਰ ਜਾ ਕੇ ਇਹਨਾਂ ਨੇ ਜਿਹੜੀ ਪੰਜਾਬ ਦੇ ਪਾਣੀਆਂ ਦਾ ਸੌਦਾ ਕਰ ਲਿਆ ਸੀਗਾ, ਉਹ ਹੋ ਗਿਆ। ਉਹਦੇ ਬਾਅਦ ਅੱਜ ਜਿਹੜਾ ਗਰਾਊਂਡ ਲੈਵਲ ਜਿਹੜਾ ਸਾਡਾ ਗਿਰਿਆ ਜਾ ਰਿਹਾ, ਉਹਦੇ ਵਾਸਤੇ ਜਿਹੜੀ ਇਹ ਸਕੀਮ ਚਾਲੂ ਕੀਤੀ ਹੈ, ਬਿਲਕੁਲ ਕੈਪਟਨ ਸਾਹਿਬ ਦੀ ਜਿਹੜੀ ਸੋਚ ਹੈ ਬਿਲਕੁਲ ਸਹੀ ਹੈ। ਪਾਣੀ ਦੇ ਮੁੱਦੇ ਦੇ ਉੱਤੇ ਕੋਈ ਸਿਆਸਤ ਨਹੀਂ। ਪਾਣੀ ਦੇ ਮੁੱਦੇ ਵਾਸਤੇ ਚਾਹੇ ਬੀਜੇਪੀ ਸਰਕਾਰ ਨੇ ਕੋਈ ਸਕੀਮ ਬਣਾਈ ਹੈ, ਪਰ ਮੇਰੀ ਇੱਕ ਸ਼ੰਕਾ ਇਹਦੇ ਵਿੱਚ ਹੈ, ਹਾਥੀ ਕੇ ਦਾंत ਖਾਣੇ ਕੇ ਔਰ ਦਿਖਾਣੇ ਕੇ ਔਰ। ਆ ਜਿਹੜੀ ਅਟਲ ਯੋਜਨਾ ਚਾਲੂ ਕੀਤੀ ਹੈ, ਇਹਨੂੰ ਮੈਂ ਸੀਐਮ ਸਾਹਿਬ ਨੂੰ ਜਦੋਂ ਮੁਲਾਕਾਤ ਹੁੰਦੀ ਹੈ, ਉਹਨਾਂ ਦੀ ਤਬੀਅਤ ਕਿਉਂਕਿ ਆਪਰੇਸ਼ਨ ਦੇ ਬਾਅਦ ਹੈ ਜੀ, ਉਹ ਨਾਸਾਜ਼ ਹੈ ਉਹਨਾਂ ਦੀ ਤਬੀਅਤ, ਤੇ ਉਹ ਕਹੂੰਗਾ ਉਹਨੂੰ ਪੂਰਾ ਘੋਖਣ ਉਸ ਮਸਲੇ ਨੂੰ। ਕਿਤੇ ਉਹਦੇ ਚੱਕਰ ਦੇ ਵਿੱਚ ਸਾਡੇ ਜਿਹੜੇ ਸੂਬਿਆਂ ਦੇ ਅਖਤਿਆਰ ਹੈ, ਪਹਿਲਾਂ ਸਾਡੀ ਆਮਦਨ ਕਾਬੂ ਕਰ ਗਈ ਕੇਂਦਰ ਸਰਕਾਰ ਸੂਬਿਆਂ ਦੀ GST ਦੇ ਮਾਧਿਅਮ ਦੇ। ਹੁਣ GST ਆ ਜਿਹੜਾ ਪਾਣੀ ਦਾ ਅਟਲ ਯੋਜਨਾ ਲਾ ਰਹੀ ਹੈ, ਕਿਤੇ ਐ ਨਾ ਹੋਵੇ ਵੀ ਸਾਡੇ ਪਾਣੀਆਂ ਦੇ ਉੱਤੇ ਵੀ ਇੱਕ ਆ ਕੇ ਕਾਬੂ ਕਰਕੇ ਬਹਿ ਜਾਣ। ਉਹਦੇ ਵਾਸਤੇ ਵੀ ਕੋਈ ਜਿਹੇ ਕਾਨੂੰਨ ਜਿਹੜੇ ਲਾਗੂ ਕਰ ਦੇਣ, ਕਿਸਾਨ ਨੂੰ ਪਰੇਸ਼ਾਨੀ ਨਾ ਹੋਵੇ। ਪਰ ਮੈਂ ਮੁਬਾਰਕ ਕਦਮ ਸਮਝਦਾ ਵੀ ਕੈਪਟਨ ਸਾਹਿਬ ਨੇ ਇਸ ਮਸਲੇ ਤੇ ਰਾਜਨੀਤੀ ਤੋਂ ਉੱਤੇ ਉੱਠ ਕੇ ਜਿਹੜਾ ਕਦਮ ਲਿਆ, ਇਹਦੀ ਸ਼ਲਾਘਾ ਹੋਣੀ ਚਾਹੀਦੀ ਹੈ। ਪਰ ਸਾਨੂੰ ਜਿਹੜਾ ਸ਼ੱਕ ਹੈ, ਬੀਜੇਪੀ ਦੀ ਨੀਅਤ ਤੇ ਸ਼ੱਕ ਹੈ, ਤੇ ਬੀਜੇਪੀ ਦੀ ਜਿਹੜੀ ਸਰਕਾਰ ਹੈ ਪੰਜਾਬ ਦੇ ਨਾਲ ਜਿਹੜਾ ਵਿਤਕਰਾ ਕਰ ਰਹੀ ਹੈ, ਉਹਨੂੰ ਮੱਦੇਨਜ਼ਰ ਦੇਖ ਕੇ ਸਾਰੀ ਇਸ ਯੋਜਨਾ ਨੂੰ ਚੰਗੀ ਤਰ੍ਹਾਂ ਘੋਖ ਕੇ ਉਹਦੇ ਬਾਅਦ ਅਮਲ 'ਚ ਲੈ ਕੇ ਆਇਆ ਜਾਵੇ। ਬੀਤੇ ਦਿਨ ਇੱਕ ਪ੍ਰੈਸ ਕਾਨਫਰੰਸ ਦੌਰਾਨ ਇੱਕ ਪੱਤਰਕਾਰ ਵੱਲੋਂ ਸਵਾਲ ਪੁੱਛੇ ਜਾਣ ਤੇ ਭਗਵੰਤ ਮਾਨ ਵੱਲੋਂ ਕੀਤੀ ਗਈ ਬਦਸਲੂਕੀ ਕਾਰਨ ਪੈਦਾ ਹੋਇਆ ਰੇੜਕਾ ਹੁਣ ਖਤਮ ਹੋ ਗਿਆ। ਅੱਜ ਚੰਡੀਗੜ੍ਹ ਪਹੁੰਚੇ ਭਗਵੰਤ ਮਾਨ ਨੇ ਉਕਤ ਪੱਤਰਕਾਰ ਨਾਲ ਜੱਫੀ ਪਾ ਕੇ ਇਸ ਵਿਵਾਦ ਨੂੰ ਠੱਲ ਕਰ ਦਿੱਤਾ। ਹਾਲਾਂਕਿ ਇਹ ਗੱਲ ਸਾਹਮਣੇ ਨਹੀਂ ਆ ਸਕੀ ਕਿ ਇਹ ਸਮਝੌਤਾ ਕਿਹਨਾਂ ਸ਼ਰਤਾਂ ਤੇ ਹੋਇਆ, ਪਰ ਪੱਤਰਕਾਰਾਂ ਵੱਲੋਂ ਵੀ ਇਹ ਗੱਲ ਆਖੀ ਗਈ ਕਿ ਮਾਨ ਨਾਲ ਵਿਵਾਦ ਪੂਰੀ ਤਰ੍ਹਾਂ ਖਤਮ ਹੋ ਗਿਆ। ਹਾਲਾਂਕਿ ਪੱਤਰਕਾਰਾਂ ਵੱਲੋਂ ਇਹ ਵੀ ਆਖਿਆ ਗਿਆ ਹੈ ਕਿ ਉਹ ਕਿਸੇ ਵੀ ਲੀਡਰ ਦੇ ਨਾਲ ਕਿਸੇ ਵੀ ਸਿਆਸੀ ਧਿਰ ਦੇ ਹੋ ਕੇ ਸਵਾਲ ਨਹੀਂ ਪੁੱਛਦੇ ਹਨ ਅਤੇ ਭਵਿੱਖ ਵਿੱਚ ਵੀ ਉਹ ਲੀਡਰਾਂ ਨੂੰ ਅਜਿਹੇ ਤਿੱਖੇ ਸਵਾਲ ਕਰਦੇ ਰਹਿਣਗੇ। ਇਹ ਗੱਲ ਮੈਂ ਕੋਈ ਆਪਣੇ ਜਿਹੜਾ ਉੱਥੇ ਉਸ ਦਿਨ ਹੋਇਆ, ਮੈਂ ਉਹਨੂੰ ਕੋਈ ਜਸਟੀਫਾਈ ਨਹੀਂ ਕਰਦਾ। ਤਲਖੀ ਹੋ ਗਈ, ਪਲੇਅਰ ਖੇਡਦਿਆਂ ਦੌਰਾਨ ਵੀ ਹੋ ਜਾਂਦੀਆਂ ਨੇ, ਪਲੇਅਰ ਆਪਸ 'ਚ ਥੋੜਾ ਤਲਖੀਆਂ ਹੋ ਜਾਂਦੀਆਂ ਨੇ, ਅਵੋਇਡੇਬਲ ਸੀ। ਇਹ ਵੀ ਮੈਂ ਕਹਿਣਾ, ਮੈਂ ਅਵੋਇਡ ਕਰ ਸਕਦਾ ਸੀ ਨੋ ਕਮੈਂਟ ਕਹਿ ਕੇ ਨਾ, ਜਾਂ ਗਗਨ ਵੀ ਅਵੋਇਡ ਕਰ ਸਕਦਾ, ਚਲੋ ਆਪ ਕੋਈ ਹੋਰ ਸਵਾਲ ਪੁੱਛ ਲਿਓ। ਸੋ ਅਵੋਇਡੇਬਲ ਥਿੰਗ ਸੀ, ਕੋਈ ਐਸੀ ਗੱਲ ਨਹੀਂ। ਪਰ ਕਿਉਂਕਿ ਪ੍ਰੈਸ ਕਲੱਬ ਮੇਰਾ ਦੂਜਾ ਘਰ ਹੈ, ਮੈਂ ਸ਼ਾਇਦ ਆਪਦੇ ਮੁਹੱਲੀ ਵਾਲੇ ਘਰੇ ਘੱਟ ਖਾਣਾ ਖਾਣਾ, ਮੈਂ ਪ੍ਰੈਸ ਕਲੱਬ 'ਚ ਲੰਚ ਕਦੇ ਕਿਤੇ ਮਿਲਦੇ ਹੀ ਰਹਿੰਦੇ ਸਾਰੇ ਭਰਾ ਨੂੰ। ਸੋ ਮੈਂ ਉਸ ਸਿਲਸਿਲੇ 'ਚ ਅੱਜ ਆਇਆ, ਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ
ਇਹ ਅਵੋਇਡ ਹੋ ਸਕਦਾ ਸੀ, ਪਰ ਕੋਈ ਸਮਾਂ ਸਮਰੱਥ ਉਸ ਦਿਨ ਨਹੀਂ ਹੋਇਆ। ਹੋ ਸਕਦਾ ਹੈ ਇਹ ਤੋਂ ਮੈਨੂੰ ਵੀ ਬਹੁਤ ਅੱਗੇ ਸਿੱਖਣ ਨੂੰ ਮਿਲੇ, ਗਗਨ ਨੂੰ ਵੀ ਕੁਝ ਸਿੱਖਣ ਨੂੰ ਮਿਲੇ। ਸੋ ਤੁਸੀਂ ਸਾਰੇ ਕਿਉਂਕਿ ਮੈਨੂੰ ਕੱਲ ਸੁਖਬੀਰ ਭਾਜੀ ਨੇ ਕਿਹਾ ਕਿ ਮੀਟਿੰਗ ਕੀਤੀ ਹੈ, ਮੀਟਿੰਗ ਕਰਕੇ ਕਹਿੰਦੇ ਹਫਤਾ, ਮੈਂ ਕਿਹਾ ਹਫਤਾ ਕਾਹਦਾ, ਮੈਂ ਕੱਲ ਨੂੰ ਹੀ ਆ ਜਾਣਾ, ਕਿਹੜੀ ਗੱਲ। ਸੋ ਕੋਈ ਇਹਦੇ ਨਾਲ ਮੇਰਾ ਕੋਈ ਪਰਸਨਲ ਜਾਂ ਕੋਈ ਹੋਰ, ਹਾਂ ਲਾਲੀ ਬੈਠਾ ਹੈ, ਮਨਜੀਤ ਸਿੱਧੂ ਮੀਡੀਆ ਐਡਵਾਈਜ਼ਰ ਹੈ। ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਇਹਦੇ ਬਾਰੇ ਕੋਈ ਪਰਸਨਲ ਫੋਟੋਆਂ ਵਗੈਰਾ ਕੋਈ ਪੁਰਾਣੀਆਂ ਕੱਢ ਕੇ ਨਾ ਜਾਂ ਕੁਛ ਕਰਨੇ, ਮੈਂ ਇਮੀਡੀਏਟਲੀ ਬਤੌਰ ਪ੍ਰਧਾਨ ਇਹਨੂੰ ਕਿਹਾ ਕਿਸੇ ਵੀ ਆਫੀਸ਼ੀਅਲ ਪੇਜ ਤੇ ਪਾਰਟੀ ਦੇ ਤੇ ਉਸ ਮੁੰਡੇ ਦੇ ਵਿਰੁੱਧ ਕੋਈ ਪਰਸਨਲ ਕਮੈਂਟ ਜਾਂ ਕੁਛ ਵੀ ਬਰਦਾਸ਼ਤ ਨਹੀਂ ਹੋਊਗਾ। ਪਾਰਟੀ ਲੈਵਲ ਤੇ ਜੇ ਕਿਸੇ ਵੀ ਬੰਦੇ ਨੇ, ਹੁਣ ਬੇਲਗਾਮ ਮੀਡੀਆ ਜਿਹੜਾ ਦੂਜਾ ਉਹ ਤਾਂ ਮੇਰੇ ਪਾਸ 'ਚ ਨਹੀਂ ਹੈਗਾ, ਪਰ ਪਾਰਟੀ ਲੈਵਲ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਖੁਦ ਵੀ ਇੱਕ ਵੀ ਇੰਟਰਵਿਊ ਨਹੀਂ ਦਿੱਤੀ ਇਸ ਸਿਲਸਿਲੇ 'ਚ। ਮੈਨੂੰ ਉਸੇ ਦਿਨ ਬਹੁਤ ਆਏ, ਮੈਂ ਕਿਹਾ ਨਹੀਂ ਯਾਰ ਇਹ ਮਾਮਲਾ ਯਾਰ ਕੱਲ ਨੂੰ ਪਰਸੋਂ ਅਸੀਂ ਨਿਬੇੜ ਲਾਂਗੇ, ਹੁਣ ਜੇ ਮੈਂ ਬੋਲੂੰਗਾ ਉਧਰੋਂ ਉਹ ਬੋਲੂਗਾ ਫਿਰ ਵੱਧ ਜਾਊਗਾ, ਫਾਇਦਾ ਕੋਈ। ਸੋ ਇਸ ਕਰਕੇ ਮੈਂ ਅੱਜ ਵੀ ਮੈਂ ਕਹਿੰਦਾ ਕਿ ਇਸ ਮਾਮਲੇ ਨੂੰ ਆਪਾਂ ਇੱਥੇ ਕਰਕੇ ਆਪਾਂ ਗਾਹਾਂ ਵਾਲੀਆਂ ਗੱਲਾਂ ਕਰੀਏ। ਨਵਾਂ ਸਾਲ ਆਉਣਾ ਹੈ, ਠੀਕ ਹੈ ਗਗਨ, ਮੈਂ ਵੱਡਾ ਤੇ ਤੋਂ ਉਮਰ 'ਚ, ਮੈਂ ਅਵੋਇਡ ਕਰ ਸਕਦਾ, ਮੈਂ ਤਾਂ ਤੋਂ ਉਮਰ 'ਚ ਵੱਡਾ, ਮੈਂ ਅਵੋਇਡ ਕਰ ਸਕਦਾ, ਮੈਂ ਅਵੋਇਡ ਕਰ ਸਕਦਾ ਸੀ, ਪਰ ਸਮਾਂ ਸੀ ਹੋਰ ਕੋਈ ਤੇਰੇ ਨਾਲ ਕੋਈ ਪਰਸਨਲ ਜਾਂ ਕੋਈ ਹੋਣੀ, ਠੀਕ ਹੈ ਨਾ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਉਹ ਕੇਜਰੀਵਾਲ ਤੋਂ ਛੁੱਟੀ ਲੈਣਗੇ ਅਤੇ ਆਸਟ੍ਰੇਲੀਆ ਦੇ ਵਿੱਚ ਸ਼ੋਅ ਕਰਕੇ ਪੈਸੇ ਕਮਾਉਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਲੋਕ ਸਭਾ ਦੇ ਸੰਸਦ ਵਜੋਂ ਜੋ ਤਨਖਾਹ ਅਤੇ ਭੱਤੇ ਮਿਲਦੇ ਹਨ ਉਹਨਾਂ ਦਾ ਖਰਚਾ ਉਸ ਤੋਂ ਵੱਧ ਹੈ, ਇਸ ਲਈ ਉਹ ਆਪ ਮੁਖੀ ਤੋਂ ਇਜਾਜ਼ਤ ਲੈ ਕੇ ਆਸਟ੍ਰੇਲੀਆ ਦੇ ਵਿੱਚ ਸ਼ੋਅ ਕਰਕੇ ਪੈਸੇ ਕਮਾਉਣਗੇ। ਉਹਨਾਂ ਨੇ ਅੱਗੇ ਕਿਹਾ ਕਿ ਸਿਆਸਤ ਤੋਂ ਬਾਅਦ ਹੁਣ ਕਲਾਕਾਰੀ ਰਾਹੀਂ ਆਪਣਾ ਖਰਚਾ ਪੂਰਾ ਕਰਨਗੇ। ਮਾਨ ਦਾ ਦਾਅਵਾ ਕਿ ਤਨਖਾਹ ਤੋਂ ਉੱਪਰ ਕਿਸੇ ਵੀ ਚੀਜ਼ ਤੋਂ ਕਮਾਈ ਨਹੀਂ ਹੈ, ਜਿਸ ਕਰਕੇ ਆਪਣੇ ਹੁਨਰ ਨੂੰ ਹੀ ਕਮਾਈ ਦਾ ਸਾਧਨ ਬਣਾਉਣਗੇ। ਦਿੱਲੀ ਦੀਆਂ ਚੋਣਾਂ ਸਰਗਰਮ ਹੋ ਰਹੀਆਂ ਨੇ ਤੇ ਮਾਨ ਦਾ ਦਾਅਵਾ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਯੂਨਿਟ ਵੱਧ ਚੜ ਕੇ ਦਿੱਲੀ ਦੇ ਵਿੱਚ ਕੰਮ ਕਰੇਗੀ। ਮੈਂ ਆਪਣਾ ਕਰੀਅਰ ਸਾਰਾ ਛੱਡ ਕੇ ਅੱਜ ਮੈਂ ਐਮਪੀ ਦੀ ਤਨਖਾਹ ਤੇ ਹਾਂ। ਐਮਪੀ ਦੀ ਤਨਖਾਹ ਕਿੰਨੀ ਹੈ ਜੀ? 50,000 ਰੁਪਇਆ, ਠੀਕ ਹੈ ਜੀ। 10 ਦਿਨ 'ਚ ਮੇਰੀ ਗੱਡੀ ਖਾ ਜਾਂਦੀ ਹੈ। ਫਿਰ ਮੈਂ ਯਾਰਾਂ ਦੋਸਤਾਂ ਦੀ ਧਾਰ ਤੇ ਹਾਂ, ਫਿਰ ਮੈਂ ਜਿਹੜੇ ਮੇਰੇ ਮਿੱਤਰ ਨੇ ਬਾਹਰਲੇ ਮੁਲਕਾਂ 'ਚ। ਹੁਣ ਮੈਂ ਸੀਐਮ ਸਾਹਿਬ ਨੂੰ ਕਿਹਾ, ਸੀਐਮ ਸਾਹਿਬ ਖਰਚੇ ਨਹੀਂ ਚੱਲ ਰਹੇ, ਤੇ ਹਾਲਾਂਕਿ ਮੇਰੇ ਖਾਤੇ 'ਚ 5 ਕਰੋੜ ਰੁਪਇਆ ਪਿਆ ਸੰਗਰੂਰ, ਪਰ ਉਹ ਮੇਰਾ ਨਹੀਂ ਹੈਗਾ। 1 ਰੁਪਈਆ ਪਬਲਿਕ ਦਾ, ਮੈਂ ਉਹ 'ਚੋਂ 1 ਰੁਪਈਆ ਵੀ ਕਦੇ ਨਹੀਂ ਅੱਜ ਤੱਕ ਨਹੀਂ ਕੱਢ ਸਕੇ। ਮੈਂ 2 ਸਰਕਾਰਾਂ 'ਚ ਰਹਿ ਲਿਆ ਐਮਪੀ। ਕਰਪਸ਼ਨ ਦੇ ਮਾਮਲੇ 'ਚ ਆਹ ਹੀ ਕੰਮ ਕਰਨਾ ਸੀ, ਪਰ ਪਰਮਾਤਮਾ ਨੇ ਕਲਾ ਦਿੱਤੀ ਹੋਈ ਹੈ, ਉੱਧਰੋਂ ਕਮਾ ਲੈਂਦੇ, ਠੀਕ ਹੈ ਨਾ। ਸੋ ਮੈਂ ਹੁਣ ਇਜਾਜ਼ਤ ਲਈ ਹੈ, ਮਾਰਚ ਦੇ ਵਿੱਚ ਮੈਂ ਆਸਟ੍ਰੇਲੀਆ ਜਾਊਂਗਾ ਸ਼ੋਅ ਕਰਨ। ਤੇ ਇਹ ਵੀ ਕਹੂੰਗਾ, ਪਹਿਲਾਂ ਇਹ ਕਹੂੰਗਾ ਕਿ ਜੇ ਇੱਕ ਐਮਐਲਏ ਬਣ ਜੇ ਨਾ ਇੱਕ ਵਾਰੀ, ਉਹਦੇ ਕਈ ਪੀੜ੍ਹੀਆਂ ਨੂੰ ਕੰਮ ਕਰਨ ਦੀ ਲੋੜ ਨਹੀਂ ਪੈਂਦੀ ਮੁੜ ਕੇ। ਮੈਂ ਸੈਕਿੰਡ ਟਾਈਮ ਐਮਪੀ ਬਣ ਗਿਆ, ਪਰ ਮੈਨੂੰ ਜਿਹੜਾ ਮੇਰਾ ਘਰ ਦਾ ਖਰਚਾ, ਮੇਰੇ ਆਪਦੇ ਜਿਹੜੇ ਖਰਚੇ ਨੇ, ਉਹ ਮੈਂ ਆਪਦੀ ਕਲਾ ਤੋਂ ਕਮਾਊਂਗਾ, ਮੈਂ ਕਰਪਸ਼ਨ ਨਹੀਂ ਕਰਨੀ। ਸਾਬਕਾ ਮੰਤਰੀ ਅਤੇ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਗੈਂਗਸਟਰ ਵੱਲੋਂ ਦਿੱਤੀ ਗਈ ਧਮਕੀ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਦੀ ਜਾਂਚ ਕਰਨ ਲਈ ਆਖਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਡੀਜੀਪੀ ਨੂੰ ਇਸ ਮਾਮਲੇ ਦੀ ਜਾਂਚ ਦਾ ਜ਼ਿੰਮਾ ਸਾਈਬਰ ਸੈੱਲ ਨੂੰ ਦੇਣ ਲਈ ਆਖਿਆ ਹੈ। ਉਹਨਾਂ ਦੇ ਮੁਤਾਬਿਕ ਸਾਈਬਰ ਸੈੱਲ ਵੱਲੋਂ ਇਸ ਮਾਮਲੇ ਦੀ ਪੂਰੀ ਇਨਕੁਆਇਰੀ ਕਰਨੀ ਚਾਹੀਦੀ ਹੈ। ਇਸ ਦੇ ਨਾਲ ਰੰਧਾਵਾ ਨੇ ਕਿਹਾ ਕਿ ਉਹਨਾਂ ਦਾ ਕੰਮ ਸਿਰਫ ਜੇਲ੍ਹ ਪ੍ਰਬੰਧ ਨੂੰ ਦੇਖਣਾ ਹੈ, ਜੋ ਬਖੂਬੀ ਨਿਭਾ ਰਹੇ ਨੇ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਜੇਲ੍ਹਾਂ ਦੇ ਵਿੱਚ ਵੱਡੀਆਂ ਵਾਰਦਾਤਾਂ ਹੋਈਆਂ, ਜਦਕਿ ਕਾਂਗਰਸੀ ਸਰਕਾਰ ਆਉਣ ਤੇ ਇਹਨਾਂ ਦੇ ਨਕੀਲ ਲੱਗੀ ਹੈ। ਰੰਧਾਵਾ ਨੇ ਕਿਹਾ ਕਿ ਜੇਲ੍ਹਾਂ ਵਿੱਚੋਂ ਮੋਬਾਈਲ ਫੋਨ ਜ਼ਰੂਰ ਮਿਲਦੇ ਹਨ, ਪਰ ਉਹਨਾਂ ਵੱਲੋਂ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ। ਮੈਂ ਡੀਜੀਪੀ ਨੂੰ ਕਿਹਾ ਕਿ ਜਿਹੜੀ ਉਹਨੂੰ ਧਮਕੀ ਮਿਲੀ ਆ, ਉਹਦਾ ਸਾਈਬਰ ਕ੍ਰਾਈਮ ਨੂੰ ਉਹਦਾ ਭੇਜਣਾ ਚਾਹੀਦਾ ਔਰ ਉਹਦੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਆ। ਉਹਦੀ ਜੋ ਸਾਈਬਰ ਕ੍ਰਾਈਮ ਜਿਹੜੀ ਆ ਉਹਨੂੰ ਦੇਖੇ। ਮੇਰਾ ਕੰਮ ਸਿਰਫ ਜੇਲ੍ਹ ਦੇ ਅੰਦਰ, ਜਿਹੜੀ ਜੇਲ੍ਹ ਡਿਪਾਰਟਮੈਂਟ ਆ, ਇਹ ਹਾਈ ਕੋਰਟ ਦੀ ਡਾਇਰੈਕਸ਼ਨਸ ਦੇ ਮੁਤਾਬਕ ਇਹ ਕਸਟੋਡੀਅਨ ਹੈ ਜਿਹੜੇ ਉੱਥੇ ਬੈਠੇ ਨੇ। ਜੇ ਕੋਈ ਮੋਬਾਈਲ ਫੜਿਆ ਜਾਂਦਾ ਉਹ ਬਾਹਰ ਦਿੱਤਾ ਜਾਂਦਾ। ਜੇਲ੍ਹ ਡਿਪਾਰਟਮੈਂਟ ਉਹਦੇ ਤੇ ਕੋਈ ਐਕਸ਼ਨ ਨਹੀਂ ਕਰ ਸਕਦਾ। ਉਹਦੇ ਤੇ ਪੁਲਿਸ ਨੇ ਇਨਕੁਆਇਰੀ ਕਰਨੀ ਹੈ ਕਿ ਉਹਦੇ ਦੱਸਣਾ ਕਿ ਇਹ ਮੋਬਾਈਲ ਕਿੱਥੇ ਹੋਇਆ, ਕਿੱਥੋਂ ਨਿਕਲਿਆ, ਕਿੱਧਰ ਨੂੰ ਗਿਆ। ਤੇ ਜੇ ਤੇ ਪੁਲਿਸ ਨੇ ਲਿਖ ਕੇ ਭੇਜਿਆ ਤੇ ਉਹਦੇ ਤੇ ਐਕਸ਼ਨ ਨਹੀਂ ਹੋਇਆ ਤੇ ਫਿਰ ਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਜੇਲ੍ਹ ਡਿਪਾਰਟਮੈਂਟ ਉਹਦਾ ਜ਼ਿੰਮੇਵਾਰ ਹੈ। ਤੇ ਜਿਹੜੀ ਉਹਨੂੰ ਥ੍ਰੈਟ ਆਈ ਆ, ਉਹਨੂੰ ਡੀਜੀਪੀ ਨੂੰ ਉਹਦੇ ਕਰਨਾ ਚਾਹੀਦਾ ਕਿ ਆਹ ਮੈਨੂੰ ਆਈ ਆ ਤੇ ਇਹਦੀ ਇਨਕੁਆਇਰੀ ਕੀਤੀ ਜਾਵੇ, ਉਹਦੀ ਪ੍ਰੋਪਰ ਇਨਕੁਆਇਰੀ ਹੋਵੇ।
ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਹੈ ਕਿ ਉਹ ਆਪਣੀ ਸਰਕਾਰ ਦਾ ਨਾਮ ਬਦਲ ਕੇ ਕਲੀਨ ਚਿੱਟ ਸਰਕਾਰ ਰੱਖ ਲੈਣ। ਇੱਕ ਬਿਆਨ ਜਾਰੀ ਕਰ ਅਕਾਲੀ ਦਲ ਦੇ ਬੁਲਾਰੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਰਕਾਰ ਵਾਰ-ਵਾਰ ਕਲੀਨ ਚਿੱਟ ਦੇ ਕੇ ਆਪਣੇ ਮੰਤਰੀਆਂ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਹੈ। ਪਿਛਲੇ 3 ਸਾਲਾਂ ਦੌਰਾਨ ਲੋਕਾਂ ਨੇ ਦੇਖਿਆ ਕਿ ਸਰਕਾਰ ਨੇ ਕਿਵੇਂ ਜੋੜਾ ਫਾਟਕ ਹਾਦਸੇ, ਬਟਾਲਾ ਬਲਾਸਟ ਮਾਮਲੇ ਤੇ ਹੋਰ ਸਾਰੇ ਮਾਮਲਿਆਂ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਮੰਤਰੀ ਸਿੱਧੇ ਤੌਰ ਤੇ ਫਸੇ ਸਨ ਦੇ ਵਿੱਚ ਕਲੀਨ ਚਿੱਟ ਦਿੱਤੀ। ਉਹਨਾਂ ਨੇ ਕਿਹਾ ਕਿ ਮੌਜੂਦਾ ਮਾਮਲੇ ਦੇ ਵਿੱਚ ਸਿਰਫ ਮੰਤਰੀ ਸੁਖਜਿੰਦਰ ਰੰਧਾਵਾ ਨਹੀਂ ਸਗੋਂ ਖਤਰਨਾਕ ਬਦਮਾਸ਼ ਜੱਗੂ ਭਗਵਾਨਪੁਰੀਆ ਨੂੰ ਵੀ ਪੁਲਿਸ ਨੇ ਕਲੀਨ ਚਿੱਟ ਦੇ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੂੰ ਸਪਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਜਿਸ ਕਿਸੇ ਨੇ ਵੀ ਜੱਗੂ ਭਗਵਾਨਪੁਰੀਆ ਦਾ ਵਿਰੋਧ ਕੀਤਾ ਉਸ ਦਾ ਹਸ਼ਰ ਵੀ ਡੀਐਸਪੀ ਸੇਖੋ ਵਰਗਾ ਹੋਵੇਗਾ ਜਿਸ ਨੇ ਮੰਤਰੀ ਆਸ਼ੂ ਦੇ ਪੋਲ ਖੋਲੇ ਸਨ। ਕੋਈ ਸਰਕਾਰ ਕਲੀਨ ਚਿੱਟਾਂ ਦੀ ਆ, ਜਿਹੜਾ ਵੀ ਵਜ਼ੀਰ ਅੜਦਾ ਉਹਨੂੰ ਕਲੀਨ ਚਿੱਟ ਦੇ ਦਿੰਦੇ ਆ। ਪਹਿਲਾਂ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਸਬੰਧ ਸੀ ਪੰਨੂ ਨਾਲ, ਜਿਹੜਾ ਰੈਫਰੈਂਡਮ 2020 ਦਾ, ਉਹਦੇ ਤੇ ਸੀਐਮ ਸਾਹਿਬ ਨੇ ਕਲੀਨ ਚਿੱਟ ਦੇ ਦਿੱਤੀ। ਮੈਨੂੰ ਇੱਕ ਗੱਲ ਦੱਸੋ ਕਿ ਮੰਤਰੀ ਦੇ ਵਿਰੁੱਧ ਕੋਈ ਏਡੀਜੀਪੀ ਇਨਕੁਆਇਰੀ ਕਰ ਸਕਦਾ? ਜੇ ਸਰਕਾਰ ਸਾਫ਼ ਹੈ ਕਿ ਇਹਦੇ ਭਗਵਾਨਪੁਰੀਆ ਨਾਲ ਕੋਈ ਸੰਬੰਧ ਨਹੀਂ ਗੇ, ਇਨਕੁਆਇਰੀ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਨੂੰ ਜਾਂ ਸੀਬੀਆਈ ਨੂੰ ਦੇਣ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇ। ਚੜ੍ਹਦੇ ਦਿਨ ਤਾਂ ਉਹਦਾ ਨਵਾਂ ਖੁਲਾਸਾ ਹੋਈ ਜਾ ਰਿਹਾ ਹੈ, ਚੱਲਦੇ ਦਿਨ ਉਹਦੀਆਂ ਵੀਡੀਓ ਜੇਲ੍ਹ 'ਚੋਂ ਵਾਇਰਲ ਹੋ ਰਹੀਆਂ, ਚੜ੍ਹਦੇ ਦਿਨ ਉਹਦੇ ਥ੍ਰੈਟ ਅਕਾਲੀ ਲੀਡਰਾਂ ਨੂੰ ਆ ਰਹੇ ਨੇ। ਉਦੋਂ ਬਾਅਦ ਵੀ ਜੇ ਸਰਕਾਰ ਸੁੱਤੀ ਰਹੂਗੀ ਇਹਨਾਂ ਨੂੰ ਭੁਗਤਣਾ ਪਊਗਾ ਗੱਲਾਂ ਦਾ। ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਨਿਨਵਾਦੀ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਕੌਮੀ ਨਾਗਰਿਕਤਾ ਰਜਿਸਟਰ ਦੇ ਵਿਰੋਧ ਤਹਿਤ ਜਲੰਧਰ ਵਿਖੇ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਤੋਂ ਡੀਸੀ ਦਫ਼ਤਰ ਤੱਕ ਰੋਸ ਮਾਰਚ ਵੀ ਕੱਢਿਆ ਗਿਆ। ਖੱਬੇ ਪੱਖੀ ਪਾਰਟੀਆਂ ਵੱਲੋਂ 8 ਜਨਵਰੀ ਦੇ ਬੰਦ ਦੀ ਕਾਲ ਨੂੰ ਸਮਰਥਨ ਦੇਣ ਦੀ ਗੱਲ ਵੀ ਇੱਥੇ ਆਖੀ ਗਈ ਹੈ। ਸੀਪੀਆਈ ਐਮਐਲ ਦੇ ਆਗੂ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਆਰਐਸਐਸ ਭਾਜਪਾ ਸਰਕਾਰ ਆਪਣੇ ਫਿਰਕੂ ਏਜੰਡਿਆਂ ਤਹਿਤ ਧਾਰਾ 370 ਖਤਮ ਕਰਨਾ, ਇਕਸਾਰ ਕੋਡ ਬਿੱਲ ਬਣਾਉਣਾ, ਰਾਮ ਮੰਦਿਰ ਦੀ ਉਸਾਰੀ ਨੂੰ ਲਾਗੂ ਕਰਨ ਤੋਂ ਬਾਅਦ ਨਾਗਰਿਕਤਾ ਸੋਧ ਬਿੱਲ ਰਾਹੀਂ ਘੱਟ ਗਿਣਤੀ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਮੋਦੀ ਸ਼ਾਹ ਦੀ ਜੋੜੀ ਨਾਗਰਿਕਤਾ ਦੇਣ ਲਈ ਧਰਮ ਨੂੰ ਆਧਾਰ ਬਣਾ ਰਹੀ ਹੈ, ਜੋ ਭਾਰਤੀ ਸੰਵਿਧਾਨ ਦੀ ਘੋਰ ਉਲੰਘਣਾ ਹੈ। ਅੱਜ ਦਾ ਇਹ ਪ੍ਰੋਟੈਸਟ ਜੋ ਹਿੰਦੁਸਤਾਨ ਦੀ ਭਾਜਪਾ ਦੀ ਸਰਕਾਰ ਕਾਨੂੰਨ ਬਣਾ ਰਹੀ ਹੈ ਜਾਂ ਜੋ ਬਿਆਨਬਾਜ਼ੀ ਕਰ ਰਹੀ ਹੈ, ਉਹ ਪੂਰੇ ਦੇਸ਼ ਨੂੰ ਧੂਲੀਆਂ ਦੇ ਵੰਡ ਰਹੀ ਹੈ ਤੇ ਮੁਸਲਮਾਨਾਂ ਨੂੰ ਇਸ ਮਾਮਲੇ 'ਚ ਵਿਸ਼ੇਸ਼ ਤੌਰ 'ਤੇ ਨਿਸ਼ਾਨਾ ਬਣਾ ਰਹੀ ਹੈ। ਤੇ ਉਹ ਜਿਹੜਾ ਵੀ ਉਹਦੀਆਂ ਨੀਤੀਆਂ ਦਾ ਵਿਰੋਧ ਕਰਦਾ, ਉਹ ਸਾਰਿਆਂ ਨੂੰ ਟੁਕੜੇ ਟੁਕੜੇ ਗੈਂਗ ਕਹਿ ਰਹੇ ਆ। ਦੇਸ਼ ਦਾ ਜਿਹੜਾ ਸੈਨਾ ਮੁਖੀ ਆ ਉਹ ਵੀ ਇੱਦਾਂ ਦੇ ਬਿਆਨਬਾਜ਼ੀ ਕਰ ਰਿਹਾ, ਜਿਹਦੇ ਨਾਲ ਉਹ ਪੁਲਿਸ ਦੀ ਹਿੰਸਾ ਨੂੰ ਠੀਕ ਸਾਬਤ ਕਰਦਾ ਤੇ ਜਿਹੜੇ ਆਪਣੇ ਹੱਕਾਂ ਲਈ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕਰਦੇ ਆ ਉਹਨਾਂ ਨੂੰ ਉਹ ਹਿੰਸਕ ਦਾ ਯੋਗ ਅਗਵਾਈ ਨਹੀਂ ਕਰਦਾ। ਤੇ ਸਾਡਾ ਜਿਹੜਾ ਹਿੰਦੁਸਤਾਨ, ਪੂਰੇ ਹਿੰਦੁਸਤਾਨ 'ਚ ਇਹਦੇ ਖਿਲਾਫ, ਇਹਨਾਂ ਨੀਤੀਆਂ ਦੇ ਖਿਲਾਫ ਤੇ ਜੋ ਇਹ ਕਾਨੂੰਨ ਬਣਿਆ ਜਾਂ ਜੋ ਬਣਾਉਣ ਜਾ ਰਿਹਾ, ਉਹਨਾਂ ਦੇ ਜੋ ਵਿਰੋਧ ਹੋ ਰਿਹਾ, ਉਹਦੇ ਹਿੱਸੇ ਵਜੋਂ ਅਸੀਂ ਅੱਗੇ ਕਰ ਇੱਕ ਜਿਹੜਾ 8 ਤਰੀਕ ਨੂੰ ਮੁਕੰਮਲ ਬੰਦ ਕੀਤਾ ਜਾ ਰਿਹਾ ਸਾਰੇ, ਉਸ ਸੰਬੰਧੀ ਅਸੀਂ ਹਮਾਇਤ ਕਰਦੇ ਹਾਂ ਤੇ ਉਹ ਬੰਦ ਉਹਨਾਂ ਨੀਤੀਆਂ ਦੇ ਖਿਲਾਫ ਵੀ ਆ। ਉਹ ਜੋ ਇੰਡਸਟਰੀ 'ਚ ਬੰਦ ਹੋ ਰਹੀ ਆ ਉਹਦਾ ਹਿੱਸਾ ਵੀ ਆ, ਅਸੀਂ ਉਹਦੀ ਹਮਾਇਤ। ਵੇਲਾ ਹੋ ਚੁੱਕਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਵਾਂਗੇ ਔਰ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084।
ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ। ਵਧਦੇ ਹਾਂ ਅਗਲੀ ਖਬਰ ਵੱਲ। ਬੇਅੰਤ ਸਿੰਘ ਕਤਲ ਮਾਮਲੇ ਦੇ ਵਿੱਚ ਜੇਲ੍ਹ ਵਿੱਚ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਵੱਲੋਂ 11 ਜਨਵਰੀ ਤੋਂ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਭੁੱਖ ਹੜਤਾਲ ਰਾਸ਼ਟਰਪਤੀ ਦੇ ਕੋਲ 8 ਸਾਲ ਤੋਂ ਪੈਂਡਿੰਗ ਪਈ ਅਪੀਲ ਲਈ ਹੈ। ਰਾਜੋਆਣਾ ਦੀ ਭੈਣ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ 2 ਵਾਰ ਰਾਜੋਆਣਾ ਭੁੱਖ ਹੜਤਾਲ ਕਰ ਚੁੱਕੇ ਹਨ। ਦੱਸਣਯੋਗ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ 11 ਜਨਵਰੀ ਤੋਂ ਭੁੱਖ ਹੜਤਾਲ ਕਰਨਗੇ। ਇਸ ਦਾ ਐਲਾਨ ਉਹਨਾਂ ਨੇ ਆਪਣੀ ਭੈਣ ਨੂੰ ਇੱਕ ਲਿਖੇ ਪੱਤਰ ਦੇ ਵਿੱਚ ਕੀਤਾ ਹੈ। ਇਸ ਤੋਂ ਪਹਿਲਾਂ 2 ਵਾਰ ਪਹਿਲਾਂ ਵੀ ਆਪਣੀ ਅਪੀਲ ਨੂੰ ਲੈ ਕੇ ਬਲਵੰਤ ਸਿੰਘ ਰਾਜੋਆਣਾ ਭੁੱਖ ਹੜਤਾਲ ਉੱਤੇ ਬੈਠ ਚੁੱਕੇ ਨੇ। ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਦੱਸਿਆ ਕਿ ਉਹਨਾਂ ਦੇ ਭਰਾ ਸੰਬੰਧੀ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਕੋਈ ਵੀ ਸੰਜੀਦਗੀ ਨਹੀਂ ਦਿਖਾ ਰਹੇ, ਜਿਸ ਕਾਰਨ ਮਜਬੂਰਨ ਉਹਨਾਂ ਨੂੰ ਭੁੱਖ ਹੜਤਾਲ ਤੇ ਬੈਠਣਾ ਪੈ ਰਿਹਾ। ਉਹਨਾਂ ਨੇ ਕਿਹਾ ਕਿ SGPC ਦੇ ਸਾਬਕਾ ਪ੍ਰਧਾਨ ਰਹੇ ਕਿਰਪਾਲ ਸਿੰਘ ਬਡੂੰਗਰ ਅਤੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਉਹਨਾਂ ਨੂੰ 2 ਵਾਰ ਲਿਖਤੀ ਭਰੋਸਾ ਦੇ ਚੁੱਕੇ ਨੇ, ਪਰ ਭੁੱਖ ਹੜਤਾਲ ਖਤਮ ਕਰਨ ਤੋਂ ਬਾਅਦ ਉਹ ਕੋਈ ਕਾਰਵਾਈ ਨਹੀਂ ਕਰਦੇ। ਰਾਜੋਆਣਾ ਦੀ ਭੈਣ ਨੇ ਕਿਹਾ ਕਿ ਨਾ ਹੀ ਉਹਨਾਂ ਨੂੰ ਕੋਈ ਸੀਨੀਅਰ ਵਕੀਲ ਮੁਹੱਈਆ ਕਰਾਇਆ ਜਾ ਰਿਹਾ ਹੈ। ਤੇ 11 ਤਰੀਕ ਨੂੰ ਵੀਰ ਜੀ ਨੇ ਭੁੱਖ ਹੜਤਾਲ ਸ਼ੁਰੂ ਕਰਨੀ ਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਜੋ 8 ਸਾਲਾਂ ਤੋਂ ਫੈਸਲਾ ਨਹੀਂ ਲੈ ਸਕੇ ਆਪਣੀ ਅਪੀਲ ਵਾਪਸ ਲੈਣ। ਤੇ ਅਸੀਂ ਪਰਿਵਾਰ ਇਸ ਲਈ ਆਏ ਆ, ਸਾਡੀ ਕੋਸ਼ਿਸ਼ ਇਹ ਆ ਕਿ ਇਸ ਲਈ ਆਉਣਾ ਪਿਆ ਕਿ ਵੀਰ ਜੀ ਨੂੰ ਤੀਸਰੀ ਵਾਰ ਭੁੱਖ ਹੜਤਾਲ ਨਾ ਰੱਖਣੀ ਪਵੇ, ਕਿਉਂਕਿ ਅੱਜ ਤੋਂ ਪਹਿਲਾਂ 2 ਵਾਰ ਵੀਰ ਜੀ ਪਹਿਲਾਂ ਵੀ ਭੁੱਖ ਹੜਤਾਲ ਫੈਸਲੇ ਲਈ ਰੱਖ ਚੁੱਕੇ ਨੇ। 24 ਸਾਲਾਂ ਬਾਅਦ ਵੀ ਜੇ ਆਪਣੇ ਫੈਸਲੇ ਦੇ ਲਈ ਵੀਰ ਜੀ ਨੂੰ ਭੁੱਖ ਹੜਤਾਲ ਰੱਖਣੀ ਪੈਂਦੀ ਹੈ ਤਾਂ ਸਾਡੀਆਂ ਸਿੱਖ ਸੰਸਥਾਵਾਂ ਦੇ ਲਈ, ਸ਼੍ਰੋਮਣੀ ਕਮੇਟੀ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ। ਅਸੀਂ ਹਾਂ ਬਿਲਕੁਲ ਜੀ, ਰਾਜਨੀਤੀ ਅਸੀਂ 8 ਸਾਲਾਂ ਦੇ ਵਿੱਚ ਇਹੀ ਦੱਸਣਾ ਚਾਹੁੰਦੇ ਹਾਂ ਕਿ 2 ਵਾਰ ਵੀਰ ਜੀ ਨੇ ਜਦੋਂ ਭੁੱਖ ਹੜਤਾਲ ਰੱਖੀ, ਕਿਰਪਾਲ ਸਿੰਘ ਬਡੂੰਗਰ ਹੁਣਾਂ ਨੇ ਵੀ ਲਿਖਤੀ ਭਰੋਸਾ ਦਿੱਤਾ ਕਿ ਅਸੀਂ ਜਾਵਾਂਗੇ, ਪਰ ਕੋਈ ਉਹਦੇ ਤੇ ਉਸ ਤੋਂ ਬਾਅਦ ਫੈਸਲਾ ਨਹੀਂ ਕਰਵਾ ਸਕੇ ਉਹ। ਫਿਰ ਉਸ ਤੋਂ ਬਾਅਦ ਵੀਰ ਜੀ ਨੇ ਭੁੱਖ ਹੜਤਾਲ ਰੱਖੀ ਤਾਂ ਗੋਬਿੰਦ ਸਿੰਘ ਲੋਂਗੋਵਾਲ ਨੇ ਲਿਖਤੀ ਭਰੋਸਾ ਦਿੱਤਾ ਕਿ ਜੀ 1.5 ਮਹੀਨੇ ਦੇ ਵਿੱਚ ਫੈਸਲੇ ਤੇ ਕੋਈ ਕਾਰਵਾਈ ਹੋਈ ਨਹੀਂ ਤਾਂ ਅਸੀਂ ਦੁਬਾਰਾ ਜਾਵਾਂਗੇ, ਉਹ ਵੀ ਨਹੀਂ ਗਏ ਹੈਗੇ। ਫਿਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਦੂਸਰੀ ਵਾਰ ਆਦੇਸ਼ ਹੋਇਆ 26/11/2018 ਨੂੰ ਕਿ ਸ਼੍ਰੋਮਣੀ ਕਮੇਟੀ ਵੀਰ ਜੀ ਦਾ ਫੈਸਲਾ ਕਰਵਾਵੇ ਤੇ ਵੀਰ ਜੀ ਦੀ ਰਿਹਾਈ ਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾਂ ਤੇ ਪ੍ਰਕਾਸ਼ ਪੁਰਬ ਤੇ ਸੰਭਵ ਯਤਨ ਕੀਤੇ ਜਾਣ। 1 ਸਾਲ ਹੋ ਗਿਆ ਇਸ ਹੁਕਮ ਆਦੇਸ਼ ਨੂੰ, ਤਾਂ ਵੀ ਮਤਲਬ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਯਤਨ ਨਹੀਂ ਕੀਤੇ। ਜਦੋਂ ਮਤਲਬ ਕਿ ਅਸੀਂ ਇਹਨਾਂ ਦੇ ਕੋਲੋਂ ਸੁਪਰੀਮ ਕੋਰਟ ਦਾ ਐਡਵੋਕੇਟ ਵੀ ਅਸੀਂ ਕਿਹਾ ਸੀ ਕਿ ਸਾਨੂੰ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਮੁਹੱਈਆ ਕਰਵਾਏ ਜਾਣ ਤਾਂ ਕਿ ਅਦਾਲਤ 'ਚ ਜਾ ਕੇ ਵੀਰ ਜੀ ਦੇ ਇਸ ਕੇਸ ਦਾ ਫੈਸਲਾ ਅਸੀਂ ਲੈ ਸਕੀਏ। ਸਾਨੂੰ ਇਸ ਤਰ੍ਹਾਂ ਦੇ ਵੀ ਐਡਵੋਕੇਟ ਵੀ ਮੁਹੱਈਆ ਨਹੀਂ ਕਰਵਾ ਸਕੇ। ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ 3 ਦਿਨਾਂ ਸ਼ਹੀਦੀ ਜੋੜ ਮੇਲ ਦੀ ਸ਼ੁਰੂਆਤ ਵੀਰਵਾਰ ਤੋਂ ਹੋਈ। ਬੇਮਿਸਾਲ ਕੁਰਬਾਨੀ ਨੂੰ ਸਮਰਪਿਤ ਇਹ ਸ਼ਹੀਦ ਜੋੜ ਮੇਲ ਦੇ ਦੂਜੇ ਦਿਨ ਦੇਸ਼ ਵਿਦੇਸ਼ ਤੋਂ ਲੱਖਾਂ ਲੋਕ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਪਹੁੰਚੇ। ਇਸ ਦੌਰਾਨ ਸੰਗਤ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ, ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਅਤੇ ਗੁਰਦੁਆਰਾ ਠੰਡਾ ਬੁਰਜ ਵਿਖੇ ਮੱਥਾ ਟੇਕਿਆ ਗਿਆ। ਸਰਦ ਰੁੱਤ ਦਾ ਕਹਿਰ ਵੀ ਸੰਗਤਾਂ ਦੇ ਸਤਿਕਾਰ ਦੇ ਹੜ੍ਹ ਨੂੰ ਨਹੀਂ ਰੋਕ ਸਕਿਆ। ਸ਼ਹੀਦੀ ਜੋੜ ਮੇਲ ਦੀ ਸ਼ੁਰੂਆਤ ਸ਼੍ਰੀ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਨਾਲ ਹੋਈ। ਇਹ ਗੁਰਦੁਆਰਾ ਸਾਹਿਬ ਉਸ ਅਸਥਾਨ ਤੇ ਸਜਾਇਆ ਗਿਆ ਜਿੱਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਅੰਤਿਮ ਸੰਸਕਾਰ ਕੀਤੇ ਗਏ ਸੀ। 28 ਦਸੰਬਰ ਨੂੰ ਸਵੇਰੇ 8:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਵਿਸ਼ਾਲ ਨਗਰ ਕੀਰਤਨ 9 ਵਜੇ ਦੇ ਕਰੀਬ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਵਾਨਾ ਹੋਵੇਗਾ, ਜੋ ਕਿ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਆ ਕੇ ਸੰਪੂਰਨ ਹੋਵੇਗਾ। ਅਕਾਲੀ ਬੁੱਢਾ ਦਲ 5ਵਾਂ ਤਖਤ ਹਰ ਸਾਲ ਹੀ ਜਿਹੜਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਕਰਕੇ ਤੇ 28 ਤਰੀਕ ਨੂੰ ਜਿੱਦਣ ਪਾਲਕੀ ਸਾਹਿਬ ਜਿਹੜੇ ਆਰੰਭ ਹੁੰਦੇ ਨੇ, ਨਗਰ ਕੀਰਤਨ ਨਿਕਲਦਾ ਤੇ ਉਹ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਜਿਹੜਾ ਤਕਰੀਬਨ 8:30-9 ਵਜੇ ਦੇ ਵਿਚਕਾਰ ਜਿਹੜਾ ਇਹ ਸ਼ੁਰੂ ਤੋਂ ਲੈ ਕੇ ਮਰਿਆਦਾ ਪਹਿਲਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 5ਵਾਂ ਤਖਤ ਵੱਲੋਂ ਇਸੇ ਅਸਥਾਨ ਤੋਂ ਜਿਹੜਾ ਪਾਲਕੀ ਸਾਹਿਬ ਆਰੰਭ ਕਰਕੇ ਅਰਦਾਸ ਕਰਕੇ ਫਿਰ ਵੱਡੇ ਅਸਥਾਨ ਤੋਂ ਜਿਹੜੀ ਪਾਲਕੀ ਸਾਹਿਬ ਦੀ ਆਰੰਭਤਾ ਹੁੰਦੀ ਸੀ ਤੇ ਇਹ ਜਿਹੜਾ ਮਰਿਆਦਾ ਚੱਲੀ ਆ ਰਹੀ ਉਸੇ ਤਰ੍ਹਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 5ਵਾਂ ਤਖਤ ਤੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਡੇ ਦਰਬਾਰ ਸਾਹਿਬ ਤੋਂ ਹੁਣ ਵੀ ਇੱਥੇ ਭੋਗ ਪਾ ਕੇ ਤੇ ਫਿਰ ਜਿਹੜਾ ਦਰਬਾਰ ਸਾਹਿਬ ਤੋਂ ਆਪਾਂ 9 ਵਜੇ ਜਿਹੜੀ ਆ ਤਕਰੀਬਨ ਨਗਰ ਕੀਰਤਨ ਦੀ ਆਰੰਭਤਾ ਹੋਣੀ ਹੈ 28 ਤਰੀਕ ਨੂੰ ਤੇ 29 ਤਰੀਕ ਨੂੰ ਜਿਹੜਾ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 5ਵਾਂ ਤਖਤ ਦੀ ਅਗਵਾਈ ਦੇ ਵਿੱਚ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਵਿਸ਼ਾਲ ਜਿਹੜਾ ਖਾਲਸਾਈ ਮਹੱਲਾ ਸਜਾਇਆ ਜਾਵੇਗਾ 12:30 ਵਜੇ
ਤੇ ਜਿਹੜਾ ਬਾਬਾ ਬੰਦਾ ਸਿੰਘ ਜੀ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਵਿੱਚ ਜਾ ਕੇ ਸਮੁੱਚੀਆਂ ਨਿਹੰਗ ਸਿੰਘ ਜਿਹੜੀਆਂ ਫੌਜਾਂ ਨੇ, ਘੋੜਸਵਾਰ ਫੌਜਾਂ, ਉਹਨਾਂ ਵੱਲੋਂ ਜੰਗਜੂ ਕਰਤੱਵ ਦਿਖਾਏ ਜਾਣੇ ਨੇ। ਸ਼੍ਰੀ ਫਤਿਹਗੜ੍ਹ ਸਾਹਿਬ ਦੀ ਇਤਿਹਾਸਿਕ ਧਰਤੀ ਤੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦਾ ਅੱਜ ਦੂਜਾ ਦਿਨ ਹੈ। ਸ਼ਹੀਦੀ ਸਭਾ ਦੇ ਦੂਜੇ ਦਿਨ ਵੀ ਦੇਸ਼ ਵਿਦੇਸ਼ ਦੇ ਕੋਨੇ-ਕੋਨੇ ਤੋਂ ਪੁੱਜੀ ਵੱਡੀ ਗਿਣਤੀ ਸੰਗਤ ਨੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਕਾਂਗਰਸ ਪਾਰਟੀ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਬਲਬੀਰ ਸਿੰਘ ਸਿੱਧੂ ਵੱਲੋਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਧਰਮਸੋਤ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅੱਖ ਦਾ ਆਪਰੇਸ਼ਨ ਹੋਣ ਕਰਕੇ ਉਹ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲ ਮੌਕੇ ਨਹੀਂ ਪਹੁੰਚ ਸਕਦੇ। ਉਹਨਾਂ ਨੇ ਕਿਹਾ ਕਿ ਉਹ ਹਰ ਸਾਲ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਆਉਂਦੇ ਨੇ। ਜਿਉਂ ਦੀ ਹੋਸ਼ ਸੰਭਾਲੀ ਹੈ, ਮੇਰੇ ਖਿਆਲ ਸ਼ਾਇਦ ਹੀ ਕੋਈ ਸਾਲ ਗਿਆ ਹੋਵੇ ਹਰ ਵਾਰੀ ਮੱਥਾ ਟੇਕਣ ਆਈਦਾ, ਔਰ ਇਸ ਜ਼ਿਲ੍ਹੇ ਨਾਲ ਮੈਂ ਸੰਬੰਧਿਤ ਹਾਂ। ਇੱਕ ਸਾਲ ਸੈਂਕੜੇ ਮੇਰੀ ਵੀ ਕਈ ਵਾਰੀ ਮੱਥਾ ਟੇਕਣ ਦਾ ਮਨ, ਪਰ ਇਤਿਹਾਸਕ ਦਿਨ ਅੱਜ ਹੈ ਗੁਰੂ ਸਾਹਿਬ ਦੇ ਬੱਚਿਆਂ ਦਾ। ਅੱਜ ਮੁੱਖ ਮੰਤਰੀ ਪੰਜਾਬ ਨੇ ਆਉਣਾ ਸੀ, ਉਹਨਾਂ ਦਾ ਅੱਖ ਦਾ ਆਪਰੇਸ਼ਨ ਸ਼ਾਇਦ ਨਹੀਂ ਆ ਸਕੇ। ਮੈਂ ਆਪਣੇ ਵੱਲੋਂ ਤਾਂ ਆਉਣਾ ਹੀ ਆਉਣਾ, ਔਰ ਪੰਜਾਬ ਸਰਕਾਰ ਵੱਲੋਂ ਵੀ ਆ ਕੇ ਨਤਮਸਤਕ ਹੋਏ ਆ। ਗੁਰੂ ਮਹਾਰਾਜ ਕਿਰਪਾ ਕਰੇ, ਪੰਜਾਬ ਚੌਗਰਦਾ ਫੁੱਲਦਾ ਰਹੇ, ਔਰ ਗੁਰੂ ਸਾਹਿਬ ਆਪਣੇ ਜੋ ਸੁਖ ਸ਼ਾਂਤੀ ਲਈ, ਦੇਸ਼ ਦੀ ਏਕਤਾ ਤੇ ਅਖੰਡਤਾ ਲਈ, ਗਰੀਬਾਂ ਦੀ ਮਦਦ ਕਰਦੇ ਕਰਦੇ ਆਪਣਾ ਪਰਿਵਾਰ ਵਾਰ ਕੇ ਸਰਬੰਸ ਵਾਰ ਕੇ ਸੀ, ਉਹਨਾਂ ਕਦਰਾਂ ਕੀਮਤਾਂ ਤੇ ਅਸੀਂ ਪੂਰੇ ਉਤਰ ਸਕੀਏ। ਲਹਿਰਾ ਗਾਗਾ ਵਿਖੇ ਸਰਬੱਤ ਦਾ ਭਲਾ ਗੱਡੀ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਉਪਰੰਤ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪੱਤਰਕਾਰਾਂ ਵੱਲੋਂ ਵੱਖ-ਵੱਖ ਸਿਆਸੀ ਮੁੱਦਿਆਂ ਸੰਬੰਧੀ ਪੁੱਛੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਸ਼੍ਰੀ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਦੇ ਹਫ਼ਤੇ ਦੌਰਾਨ ਉਹ ਕੋਈ ਸਿਆਸੀ ਗੱਲ ਨਹੀਂ ਕਰਨਾ ਚਾਹੁੰਦੇ। ਉਹਨਾਂ ਨੇ ਕਿਹਾ ਕਿ 31 ਦਸੰਬਰ ਤੋਂ ਬਾਅਦ ਨਵੇਂ ਸਾਲ ਦੀ ਆਮਦ ਤੇ ਉਹ ਸਾਰੇ ਸਿਆਸੀ ਪੱਤੇ ਖੋਲਣਗੇ ਅਤੇ ਪੱਤਰਕਾਰਾਂ ਨੂੰ ਪੂਰਾ ਮਸਾਲਾ ਦੇਣਗੇ। ਉਹਨਾਂ ਨੇ ਕਿਹਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਫਿਰ ਆਗੂ ਨੂੰ ਸ਼ਹੀਦੀ ਹਫ਼ਤੇ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਹੀਂ ਕਰਨੀ ਚਾਹੀਦੀ। ਸ਼ਹੀਦੀ ਜੋੜ ਮੇਲੇ ਮੌਕੇ ਸਾਰੀਆਂ ਪਾਰਟੀਆਂ ਤੇ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਨਿਮਾਣੇ ਸ਼ਰਧਾਲੂ ਵਜੋਂ 4 ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਜਦਾ ਕਰਨ। ਮੈਂ ਧੰਨਵਾਦ ਕਰਨਾ ਚਾਹੁੰਦਾ ਸ਼੍ਰੀ ਪੀਯੂਸ਼ ਗੋਇਲ ਜੀ ਦਾ, ਜੋ ਰੇਲਵੇ ਮਿਨਿਸਟਰ ਨੇ, ਜਿਨ੍ਹਾਂ ਨੇ ਸਾਡੇ ਇਲਾਕੇ ਦੀ ਇੱਕ ਮੰਗ ਮੰਨ ਕੇ ਤੇ ਇਹ ਸਰਬੱਤ ਦਾ ਭਲਾ ਜਿਹੜੀ ਟ੍ਰੇਨ ਹੈ ਇਹ ਸ਼ੂਟ ਕਰਦੀ ਹੈ। ਮੈਨੂੰ ਮੰਡੀ ਵਾਲੇ ਸੱਜਣ ਮਿਲੇ ਆ ਕੇ, ਉਹਨਾਂ ਨੇ ਕਿਹਾ ਜੀ ਸਾਰੀਆਂ ਗੱਡੀਆਂ ਨਹੀਂ ਖੜ ਸਕਦੀਆਂ, ਤੁਸੀਂ ਇਹ ਗੱਡੀ ਖੜਾ ਦਿਓ, ਸਾਰੀ ਕੰਮ ਸਾਡੇ ਮੁੱਕ ਜਾਂਦੇ ਨੇ। ਉਹਨਾਂ ਨੇ ਉਹਦੀ ਮਨਜ਼ੂਰ ਕਰ ਦਿੱਤੀ। ਰਾਜ ਸਭਾ ਮੈਂਬਰ ਸੁਖਦੇਵ ਢੀਂਡਸਾ ਵੱਲੋਂ ਪਾਰਟੀ ਖਿਲਾਫ ਕੀਤੀ ਜਾ ਰਹੀ ਖੁੱਲੀ ਬਿਆਨਬਾਜ਼ੀ ਤੋਂ ਬਾਅਦ ਹੁਣ ਅਕਾਲੀ ਦਲ ਵੀ ਸ਼ਕਤੀ ਪ੍ਰਦਰਸ਼ਨ ਕਰਨ ਜਾ ਰਿਹਾ ਹੈ। ਸੁਖਦੇਵ ਢੀਂਡਸਾ ਦੇ ਗੜ ਮੰਨੇ ਜਾਂਦੇ ਹਲਕਾ ਸੰਗਰੂਰ ਦੇ ਅੰਦਰ ਅਕਾਲੀ ਦਲ ਵੱਲੋਂ 2 ਫਰਵਰੀ ਨੂੰ ਸੰਗਰੂਰ ਅੰਦਰ ਇੱਕ ਵੱਡੀ ਵਿਸ਼ਾਲ ਰੈਲੀ ਕਰਨ ਦਾ ਐਲਾਨ ਕੀਤਾ ਗਿਆ। ਇਹ ਰੈਲੀ ਸਿਰਫ ਜ਼ਿਲ੍ਹਾ ਲੈਵਲ ਦੀ ਹੀ ਹੋਵੇਗੀ, ਜਿਸ ਦੇ ਵਿੱਚ ਸੰਗਰੂਰ ਦੇ ਹੀ ਵਰਕਰ ਤੇ ਹਰੇਕ ਜ਼ਿਲ੍ਹੇ ਦੇ ਸਿਆਸੀ ਲੀਡਰ ਸੱਦੇ ਜਾਣਗੇ। ਪੰਜਾਬ ਸਰਕਾਰ ਦੇ ਖਿਲਾਫ ਰੋਸ ਰੈਲੀ ਦੇ ਬਹਾਨੇ ਕੀਤੇ ਸੰਗਰੂਰ ਵਿੱਚ ਅਕਾਲੀ ਦਲ ਹੁਣ ਸੁਖਦੇਵ ਢੀਂਡਸਾ ਨੂੰ ਘੇਰਨ ਦੀ ਕੋਸ਼ਿਸ਼ ਕਰੇਗਾ ਤੇ ਨਾਲ ਹੀ ਇਕਜੁੱਟਤਾ ਦਿਖਾਉਣ ਦੀ ਕੋਸ਼ਿਸ਼ ਕਰੇਗਾ। ਫਿਲਮ ਐਕਟਰਸ ਰਵੀਨਾ ਟੰਡਨ, ਡਾਇਰੈਕਟਰ ਫਰਾਹ ਖਾਨ ਤੇ ਕਾਮੇਡੀਅਨ ਭਾਰਤੀ ਸਿੰਘ ਵੱਲੋਂ ਧਾਰਮਿਕ ਸ਼ਬਦ ਲਈ ਗਲਤ ਸ਼ਬਦਾਵਲੀ ਵਰਤਣ ਤੇ ਈਸਾਈ ਭਾਈਚਾਰੇ ਵੱਲੋਂ ਸੂਬੇ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ। ਇਹਨਾਂ ਤਿੰਨਾਂ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ। ਫਿਲਮ ਅਦਾਕਾਰਾ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਨਾਅਰੇਬਾਜ਼ੀ ਕਰਦਿਆਂ ਮਸੀਹ ਭਾਈਚਾਰੇ ਦੇ ਆਗੂਆਂ ਨੇ ਦੱਸਿਆ ਕਿ ਚੱਲ ਰਹੀ ਟੀਵੀ ਸੀਰੀਅਲ ਦੌਰਾਨ ਫਿਲਮ ਐਕਟਰਸ ਰਵੀਨਾ ਟੰਡਨ, ਡਾਇਰੈਕਟਰ ਫਰਾਹ ਖਾਨ ਤੇ ਭਾਰਤੀ ਸਿੰਘ ਵੱਲੋਂ ਪ੍ਰਭੂ ਯਿਸੂ ਮਸੀਹ ਦੇ ਨਾਰੇ ਹਾਲੇਲੂਇਆ ਨੂੰ ਗਲਤ ਬੋਲਿਆ ਗਿਆ ਸੀ, ਜਿਸ ਕਾਰਨ ਸਮੂਹ ਮਸੀਹ ਭਾਈਚਾਰੇ ਦੇ ਵਿੱਚ ਭਾਰੀ ਰੋਸ ਹੈ। ਉਹਨਾਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਉਕਤ ਫਿਲਮੀ ਸਿਤਾਰਿਆਂ ਖਿਲਾਫ ਕੇਸ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਈਸਾਈ ਭਾਈਚਾਰੇ ਵੱਲੋਂ ਕਾਰਵਾਈ ਦੀ ਮੰਗ ਕਰਦਿਆਂ ਹੋਏ ਨਾਅਰੇਬਾਜ਼ੀ ਕੀਤੀ ਗਈ। ਫਿਲਮ ਅਦਾਕਾਰਾ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਔਰ ਪਿਛਲੇ ਦਿਨਾਂ ਦੇ ਅੰਦਰ ਜਿਹੜਾ ਕਿ ਫਲਿੱਪਕਾਰਟ ਚੈਨਲ ਦੇ ਉੱਪਰ ਇੱਕ ਸ਼ੋਅ ਚੱਲਦਾ ਹੈ, ਉਸ ਸ਼ੋਅ ਦੇ ਅੰਦਰ ਹਾਲੇਲੂਇਆ ਸ਼ਬਦ ਜਿਹੜਾ ਪਾਕ ਔਰ ਪਵਿੱਤਰ ਹੈ, ਜਿਹੜਾ ਫਰਿਸ਼ਤਿਆਂ ਦੀ ਭਾਸ਼ਾ ਹੈ ਔਰ ਜਿਸ ਨੂੰ ਅਸੀਂ ਆਦਰ ਅਤੇ ਮਾਣ ਦੇ ਨਾਲ ਲੈਂਦੇ ਹਾਂ ਆਪਣੀਆਂ ਆਰਾਧਨਾਵਾਂ ਦੇ ਵਿੱਚ, ਫਰਾਹ ਖਾਨ, ਰਵੀਨਾ ਟੰਡਨ ਅਤੇ ਭਾਰਤੀ ਸਿੰਘ ਨੇ ਉਸ ਪਵਿੱਤਰ ਸ਼ਬਦ ਦੀ ਬੇਅਦਬੀ ਕੀਤੀ ਹੈ
ਔਰ ਜਦੋਂ ਕਿ ਅਸੀਂ ਕ੍ਰਿਸਮਸ ਇਹਨਾਂ ਦਿਨਾਂ ਦੇ ਵਿੱਚ ਮਨਾਇਆ ਹੈ ਔਰ ਕ੍ਰਿਸਮਸ ਦਾ ਪੈਗਾਮ ਹੈ ਪਿਆਰ ਨੂੰ, ਸ਼ਾਂਤੀ ਨੂੰ, ਇੱਕ ਦੂਸਰੇ ਦੇ ਨਾਲ ਵੰਡਣਾ, ਪਰ ਉਸ ਚੈਨਲ ਨੇ, ਚੈਨਲ ਦੀ ਪ੍ਰੋਡਕਸ਼ਨ ਪੂਰੀ ਟੀਮ ਨੇ, ਭਾਰਤੀ ਸਿੰਘ ਨੇ, ਫਰਾ ਖਾਨ ਨੇ ਔਰ ਵਿਨਰ ਟੰਡਨ ਨੇ ਸਾਡੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤੀ ਹੈ ਔਰ ਸਾਡੇ ਪਵਿੱਤਰ ਬਾਈਬਲ ਦੇ ਪਵਿੱਤਰ ਸ਼ਬਦ ਹਾਲੇਲੂਇਆ ਦਾ ਮਜ਼ਾਕ ਉਡਾਇਆ ਹੈ। ਔਰ ਸਾਡੀ ਦਿਲੀ ਕਾਮਨਾ ਹੈ ਔਰ ਸਾਡੀ ਇਹ ਮੰਗ ਹੈ ਔਰ ਅੱਜ ਦਾ ਰੋਸ ਪ੍ਰਦਰਸ਼ਨ ਇਸ ਲਈ ਹੈ ਕਿ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਏ। ਪੂਰੀ ਪ੍ਰੋਡਕਸ਼ਨ ਟੀਮ ਹੈ ਜਿਹੜੀ, ਉਹਨਾਂ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏ। ਅਗਰ ਪ੍ਰਸ਼ਾਸਨ ਜਾਂ ਕਾਨੂੰਨ ਦੇ ਅਨੁਸਾਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਇਸ ਰੋਸ ਨੂੰ ਵੱਡੇ ਪੱਧਰ ਤੇ ਕੀਤਾ ਜਾਏਗਾ। ਸਾਡੇ ਜਿਹੜੇ ਹੁਕਮਰਾਨ ਹਨ, ਸਾਡੇ ਅਗਵਾ ਹਨ, ਉਹਨਾਂ ਦੇ ਨਾਲ, ਉਹਨਾਂ ਦੀ ਅਗਵਾਈ ਦੇ ਅਧੀਨ ਪੂਰੇ ਪੰਜਾਬ ਲੈਵਲ ਤੇ, ਇੰਡੀਆ ਲੈਵਲ ਤੇ ਇਸ ਰੋਸ ਨੂੰ ਕੀਤਾ ਜਾਏਗਾ। ਹੁਸ਼ਿਆਰਪੁਰ ਸ਼ਹਿਰ ਨੇੜੇ ਤੜਕੇ ਕਰੀਬ 3 ਵਜੇ ਇੱਕ ਭਿਆਨਕ ਸੜਕ ਹਾਦਸਾ ਹੋ ਗਿਆ। ਹੁਸ਼ਿਆਰਪੁਰ ਫਗਵਾੜਾ ਰੋਡ ਤੇ ਢੱਕੋਵਾਲ ਨੇੜੇ ਹੋਏ ਇਸ ਹਾਦਸੇ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਇੱਥੇ ਟਾਟਾ 407 ਵਾਹਨ ਅਤੇ ਟਿੱਪਰ ਵਿਚਾਲੇ ਟੱਕਰ ਹੋ ਗਈ। ਹਾਦਸੇ ਦੇ ਵਿੱਚ ਮਾਰੇ ਗਏ ਲੋਕਾਂ ਦੀ ਫਿਲਹਾਲ ਪਛਾਣ ਨਹੀਂ ਹੋ ਸਕੀ ਹੈ, ਪਰ ਇੱਕ ਵਿਅਕਤੀ ਲੁਧਿਆਣਾ ਅਤੇ ਇੱਕ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਦੇ ਦੌਰਾਨ ਦੋਵੇਂ ਵਾਹਨ ਪੂਰੀ ਤਰ੍ਹਾਂ ਨੁਕਸਾਨੇ ਗਏ। ਜਲੰਧਰ ਦੇਹਾਤੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਸਮੇਤ 5 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਕਾਬੂ ਕੀਤੇ ਨਸ਼ਾ ਤਸਕਰਾਂ ਦੀ ਪਛਾਣ ਗੌਰਵ ਚੌਹਾਨ, ਸੰਜੇ ਚੌਹਾਨ, ਵਿਜੇ ਕੁਮਾਰ, ਹਰਦੀਪ ਸਿੰਘ ਅਤੇ ਸੁਰਜੀਤ ਸਿੰਘ ਵਜੋਂ ਹੋਈ ਹੈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਐਸਐਸਪੀ ਦੇਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਉਹਨਾਂ ਨੇ ਨਸ਼ੇ ਦੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਵੱਖ-ਵੱਖ ਥਾਵਾਂ ਤੋਂ 1.5 ਕਿਲੋ ਹੈਰੋਇਨ, 4.5 ਕਿਲੋ ਦੇ ਕਰੀਬ ਦੀ ਅਫੀਮ ਸਣੇ 5 ਲੋਕਾਂ ਨੂੰ ਕਾਬੂ ਕੀਤਾ ਹੈ। ਤੇ ਇਸ ਅਨਾਜ ਦੀਆਂ ਖਬਰਾਂ ਤੇ ਜਾਂਦੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਸਕੀਮ ਅਟਲ ਭੂਜਲ ਯੋਜਨਾ ਵਿੱਚੋਂ ਪੰਜਾਬ ਨੂੰ ਰੱਖਿਆ ਗਿਆ ਬਾਹਰ। ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਨੂੰ ਲਿਖੀ ਚਿੱਠੀ, ਪੰਜਾਬ ਨੂੰ ਸ਼ਾਮਿਲ ਕੀਤੇ ਜਾਣ ਦੀ ਕੀਤੀ ਮੰਗ। ਸੁਨੀਲ ਜਾਖੜ ਨੇ ਭਾਜਪਾ ਤੇ ਵਿੰਨਿਆ ਨਿਸ਼ਾਨਾ। ਭਗਵੰਤ ਮਾਨ ਵੱਲੋਂ ਕੀਤੀ ਗਈ ਬਦਸਲੂਕੀ ਕਾਰਨ ਪੈਦਾ ਹੋਇਆ ਰੇੜਕਾ ਖਤਮ। ਭਗਵੰਤ ਮਾਨ ਨੇ ਉਕਤ ਪੱਤਰਕਾਰ ਨਾਲ ਜੱਫੀ ਪਾ ਕੇ ਵਿਵਾਦ ਨੂੰ ਠੱਲਿਆ। ਨਾਲ ਹੀ ਪੈਸੇ ਕਮਾਉਣ ਲਈ ਭਵਿੱਖ ਵਿੱਚ ਸ਼ੋਅ ਕਰਨ ਦੀ ਕਹੀ ਗੱਲ। ਕੇਜਰੀਵਾਲ ਨਾਲ ਕਰਨਗੇ ਗੱਲ। ਬਿਕਰਮ ਸਿੰਘ ਮਜੀਠੀਆ ਨੂੰ ਗੈਂਗਸਟਰਾਂ ਵੱਲੋਂ ਦਿੱਤੀ ਗਈ ਧਮਕੀ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਾਂਚ ਕਰਨ ਦੀ ਕਹੀ ਗੱਲ। ਕਿਹਾ ਪੰਜਾਬ ਵਿੱਚ ਗੈਂਗਸਟਰਾਂ ਨੂੰ ਨਹੀਂ ਦਿੱਤਾ ਜਾਵੇਗਾ ਸਿਰ ਚੁੱਕਣ। ਡੀਜੀਪੀ ਨੂੰ ਇਸ ਮਾਮਲੇ ਦੀ ਜਾਂਚ ਦਾ ਜ਼ਿੰਮਾ ਸਾਈਬਰ ਸੈੱਲ ਨੂੰ ਦੇਣ ਲਈ ਦਿੱਤਾ ਹੁਕਮ। ਬੇਅੰਤ ਸਿੰਘ ਕਤਲ ਮਾਮਲੇ ਵਿੱਚ ਜੇਲ੍ਹ ਵਿੱਚ ਸਜ਼ਾ ਯਾਫਤਾ ਬਲਵੰਤ ਸਿੰਘ ਰਾਜਵਾਨਾ ਵੱਲੋਂ 11 ਜਨਵਰੀ ਤੋਂ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ। ਰਾਸ਼ਟਰਪਤੀ ਕੋਲ 8 ਸਾਲ ਤੋਂ ਪੈਂਡਿੰਗ ਪਈ ਅਪੀਲ ਦਾ ਨਿਪਟਾਰਾ ਕਰਨ ਦੀ ਕੀਤੀ ਮੰਗ। ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਤੇ ਵੀ ਵਿੰਨਿਆ ਨਿਸ਼ਾਨਾ। ਤੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ 3 ਦਿਨਾਂ ਸ਼ਹੀਦੀ ਜੋੜ ਮੇਲੇ ਦੇ ਦੂਜੇ ਦਿਨ ਵੀ ਲੱਖਾਂ ਸੰਗਤਾਂ ਨੇ ਕੀਤਾ ਸਜਦਾ। ਕੜਾਕੇ ਦੀ ਠੰਡ ਵਿੱਚ ਵੀ ਸੰਗਤ ਦੇ ਉਤਸ਼ਾਹ ਵਿੱਚ ਨਹੀਂ ਹੈ ਕੋਈ ਕਮੀ। ਤੇ ਇਸ ਦੇ ਨਾਲ ਹੀ ਮੈਨੂੰ ਸੁਪ੍ਰਿਆ ਵਰਮਾ ਨੂੰ ਦੇਵੋ ਜਾਣ ਦੀ ਇਜਾਜ਼ਤ ਤੇ ਸਤਿ ਸ਼੍ਰੀ ਅਕਾਲ।